ਬੇਪਰਵਾਹ ਦੀਆਂ ਮਨੂ ਸਮ੍ਰਿਤੀਆਂ ਨੇ ਕਿੰਨੀ ਬਰੀਕੀ ਨਾਲ ਸਮਾਜ ਨੂੰ ਵੰਡਿਆ ਹੋਇਆ ਸੀ। ਵੰਡਣ ਦਾ ਕਾਰਨ ਵੀ ਇਹ ਸੀ ਕਿ ਉਸ ਬੇਪਰਵਾਹ ਦੀ ਜੋ ਸਰਵਉੱਚਤਾ ਹੈ ਉਹਨੂੰ ਕੋਈ ਚੈਲੰਜ ਨਾ ਕਰੇ। ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਆਪਣੇ ਰਾਜ ਦਾ ਨਾਰਾ ਬੁਲੰਦ ਕਰਦੇ ਹੋ। ਹੁਕਮਰਾਨ ਇਹ ਚਾਹੁੰਦਾ ਹੈ ਕਿ ਜਿਹੜਾ ਮੇਰੀ ਰਾਜ ਨੂੰ ਚੈਲੰਜ ਕਰੇ ਉਹਦੀ ਮੈਂ ਖੁਰਾ ਖੋਜ ਮਿਟਾ ਦੇਵਾਂ, ਉਹਦੀਆਂ ਪੁਸ਼ਤਾਂ ਮੈਂ ਨਾਸ਼ ਕਰ ਦੇਵਾਂ। ਜੇ ਅੱਜ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਇਹ ਗੱਲ ਕੋਈ ਮਾਮੂਲੀ ਜਾਂ ਆਮ ਗੱਲ ਨਹੀਂ। ਇਹਦੇ ਵਿੱਚ ਆਪਾਂ ਭਾਰਤ ਸਰਕਾਰ ਨੂੰ ਚੈਲੰਜ ਦੇ ਰਹੇ ਹਾਂ। ਉਹਨੂੰ ਆਪਾਂ ਇਹ ਕਹਿ ਰਹੇ ਵੀ ਅਸੀਂ ਤੇਰਾ ਰਾਜ ਸਾਨੂੰ ਮਨਜ਼ੂਰ ਨਹੀਂ, ਅਸੀਂ ਆਪਣਾ ਰਾਜ ਕਾਇਮ ਕਰਨਾ। ਤੇ ਉਹਨਾਂ ਨੇ ਆਪਣੇ ਨਾਲ ਘੱਟ ਨਹੀਂ ਗੁਜ਼ਾਰਨੀ ਤੇ ਨਾ ਹੀ ਉਹਨਾਂ ਨੇ ਗੁਜ਼ਾਰੀ। ਵੀ ਖਾਲਿਸਤਾਨ ਦੀ ਲੜਾਈ ਇਹ ਨਾਰਿਆਂ ਦੀ ਲੜਾਈ ਨਹੀਂ। ਨਾਰੇ ਲਾਉਣੇ ਬਹੁਤ ਜ਼ਰੂਰੀ ਹਨ, ਪਰ ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ, ਜਿਹੜਾ ਆਪਣੇ ਮੋਹਰੇ ਹਨ ਜਿਨ੍ਹਾਂ ਨਾਲ ਆਪਣਾ ਮੱਥਾ, ਉਹਨਾਂ ਨੇ ਆਪਣੇ ਨਾਲ ਘੱਟ ਨਹੀਂ ਗੁਜ਼ਾਰਨੀ। ਅੱਜ ਆਪਾਂ 7 ਸਮੁੰਦਰ ਪਾਰ ਇੱਥੇ ਬੈਠੇ ਹੋਏ ਹਾਂ, ਪਰ ਉਹ ਆਪਣਾ ਇੱਥੇ ਪਿੱਛਾ ਕਰ ਰਹੇ ਹਨ। ਆਪਾਂ ਦੇਖ ਲਿਆ ਉਹਨਾਂ ਨੇ ਕੈਨੇਡਾ ਦੇ ਵਿੱਚ ਕੀ ਕੀਤਾ, ਭਾਈ ਹਰਦੀਪ ਸਿੰਘ ਨਿੱਜਰ ਨਾਲ। ਉਹਨਾਂ ਇੰਗਲੈਂਡ ਵਿੱਚ ਭਾਈ ਖੰਡੇ ਨਾਲ ਕੀ ਕੀਤਾ। ਇੱਥੇ ਨਿਊਯਾਰਕ ਦੇ ਵਿੱਚ, ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਦੇ ਵਿੱਚ ਆਪਾਂ ਜਿਹੜੇ ਵੀ ਗੁਰਸਿੱਖ ਖਾਲਿਸਤਾਨ ਦੀ ਗੱਲ ਕਰਦੇ ਹਨ ਉਹਨਾਂ ਨੂੰ ਉਹ ਮਾਰਨ ਦੀ ਤੱਕ ਜਾਂਦੇ ਹਨ। ਜਿਹੜੇ ਵੈਲੀ ਹਨ, ਵੈਲੀਆਂ ਨੂੰ ਸਰਕਾਰਾਂ ਨੂੰ ਕਾਬੂ ਕਰਨਾ ਬਹੁਤ ਸੌਖਾ, ਪਰ ਜਿਹੜਾ ਜੰਗਜੂ ਹੈ ਉਹ ਤੋਂ ਸਰਕਾਰ ਡਰਦੀ। ਆਪਾਂ ਜੰਗਜੂ ਤਾਂ ਹੀ ਬਣਾਂਗੇ ਜੇ ਆਪਾਂ ਗੁਰੂ ਦੀ ਸਿੱਖਿਆ, ਗੁਰੂ ਦੇ ਅਸੂਲ ਧਾਰਨ ਕਰਾਂਗੇ। ਸੋ ਆਪਣੇ ਵਿੱਚੋਂ ਵੀ ਆਪਾਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਵੀ ਆਜ਼ਾਦੀ ਦੀ ਗੱਲ ਕਰਦਾ ਹੈ ਆਪਾਂ ਉਹਦੇ ਨਾਲ ਖੜੋਣਾ ਹੈ। ਉਹਦੀ ਗੱਲ ਨਹੀਂ ਕੱਟਣੀ। ਜੇ ਆਪਾਂ ਉਹ ਤੋਂ ਵੱਧ ਕਰ ਸਕਦੇ ਹਾਂ ਆਪਾਂ ਉਹ ਤੋਂ ਵੱਧ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਜੇ ਗੁਰੂ ਖਾਲਸਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗਦਰੀ ਬਾਬਿਆਂ ਦੀ ਧਰਤੀ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵਿਸਾਖੀ ਮਨਾਉਣ ਲਈ ਇਕੱਠੇ ਹੋਏ। ਕਈ ਵਾਰ ਜਦੋਂ ਆਪਾਂ ਜ਼ਿੰਦਗੀ ਦੀ ਰੌਂ ਵਿੱਚ ਜਿਉਂਦੇ ਹਾਂ, ਬਹੁਤ ਸਾਰੀਆਂ ਗੱਲਾਂ ਸਿੰਬੋਲਿਕ ਜਿਹੀਆਂ ਹੋ ਕੇ ਰਹਿ ਜਾਂਦੀਆਂ ਹਨ। ਉਹਨਾਂ ਦੇ ਜੋ ਪਿੱਛੇ ਵਿਚਾਰਧਾਰਾ ਹੈ ਉਹ ਧੁੰਦਲੀ ਪੈ ਜਾਂਦੀ ਹੈ ਆਪਣੇ ਮਨਾਂ ਦੇ ਵਿੱਚ। ਆਪਣਾ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆਉਣਾ, ਇਹਨਾਂ ਦੀਵਾਨਾਂ ਦੇ ਵਿੱਚ ਸ਼ਾਮਲ ਹੋਣਾ, ਕਥਾ ਕੀਰਤਨ ਸਰਵਣ ਕਰਨੀਆਂ, ਪੰਥਕ ਬੁਲਾਰਿਆਂ ਵੱਲੋਂ ਉਹਨਾਂ ਦੀ ਤਕਰੀਰਾਂ ਸਰਵਣ ਕਰਨੀਆਂ, ਉਹ ਉਸ ਵਿਚਾਰਧਾਰਾ ਨੂੰ ਫਿਰ ਨਵਿਆ ਦਿੰਦੀਆਂ ਹਨ। ਜੇ ਆਪਾਂ ਗੱਲ ਕਰੀਏ 10ਵੇਂ ਪਾਤਸ਼ਾਹ ਜਦੋਂ 1699 ਦੀ ਵਿਸਾਖੀ ਵਿੱਚ ਖਾਲਸਾ ਪੰਥ ਸਾਜਿਆ, ਉਹਨਾਂ ਨੇ ਉਸ ਸਮੇਂ ਦਾ ਜੋ ਬੇਪਰਵਾਦ ਸੀ ਉਹਨੂੰ ਜੜ ਤੋਂ ਪੱਟ ਦਿੱਤਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਬਾਰੇ ਫਰਮਾਉਂਦੇ ਹਨ, ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਉਸ ਪੰਥ ਨੂੰ ਇੱਕ ਵਿਲੱਖਣ ਰੂਪ 10ਵੇਂ ਪਾਤਸ਼ਾਹ ਨੇ ਦਿੱਤਾ। ਜਦੋਂ ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਹਨਾਂ ਨੇ ਜਾਤ ਪਾਤ ਦੇ ਵਿਤਕਰੇ ਬੰਦ ਕਰ ਦਿੱਤੇ, ਖਤਮ ਕਰ ਦਿੱਤੇ। ਕੁਲ ਨਾਸ, ਕਰਮ ਨਾਸ, ਧਰਮ ਨਾਸ, ਸਭ ਕੁਛ ਕੀਤਾ। ਇਹ ਗੱਲ ਕਹਿਣ ਨੂੰ ਅੱਜ ਆਪਾਂ ਨੂੰ ਬਹੁਤ ਸੌਖੀ ਲੱਗਦੀ ਹੈ, ਪਰ ਉਸ ਸਮੇਂ ਦੇਖੋ ਬੇਪਰਵਾਹ ਦੀਆਂ ਮਨੂ ਸਮ੍ਰਿਤੀਆਂ ਨੇ ਕਿੰਨੀ ਬਰੀਕੀ ਨਾਲ ਸਮਾਜ ਨੂੰ ਵੰਡਿਆ ਹੋਇਆ ਸੀ। ਵੰਡਣ ਦਾ ਕਾਰਨ ਵੀ ਇਹ ਸੀ ਕਿ ਉਸ ਬੇਪਰਵਾਹ ਦੀ ਜੋ ਸਰਵਉੱਚਤਾ ਹੈ ਉਹਨੂੰ ਕੋਈ ਚੈਲੰਜ ਨਾ ਕਰੇ। ਜਿਹੜਾ ਸਭ ਤੋਂ ਥੱਲੇ ਵਾਲਾ ਤਬਕਾ ਸੀ ਉਹਨੂੰ ਇਹ ਦੱਸਿਆ ਜਾਂਦਾ ਸੀ ਵੀ ਤੁਸੀਂ ਸਭ ਤੋਂ ਨੀਵੀਂ ਜਾਤ ਦੇ ਹੋ, ਕਿਉਂਕਿ ਰੱਬ ਨੇ ਤੁਹਾਨੂੰ ਇਹ ਬਣਾਇਆ। ਤੁਹਾਡੀ ਮੁਕਤੀ ਤਾਂ ਹੋਣੀ ਹੈ ਕਿ ਤੁਸੀਂ ਉੱਪਰ ਵਾਲੀ ਜਾਤ ਦੀ ਸੇਵਾ ਕਰੋਗੇ ਤੇ ਅਗਲਾ ਜਨਮ ਤੁਹਾਨੂੰ ਉੱਚੀ ਜਾਤ ਵਿੱਚ ਮਿਲੂਗਾ। ਤੇ ਉਹ ਇਸ ਗੱਲ ਨੂੰ ਮੰਨਦੇ ਸੀ। ਉਹ ਆਪਣਾ ਮੂੰਹ ਕਰ ਦਿੰਦੇ ਸੀ ਜਦੋਂ ਹੁਕਮਰਾਨ ਥੁੱਕਦਾ ਸੀ। ਜੇ ਉਹ ਕੋਈ ਧਰਮ ਦੀ ਗੱਲ ਸੁਣਦੇ ਸੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਜਦੋਂ ਤੁਸੀਂ ਸਮਾਜ ਨਵਾਂ ਸਿਰਜਦੇ ਆ ਤੇ ਤੁਹਾਨੂੰ ਇਹ ਸਾਰੀਆਂ ਮਨੌਤਾਂ ਤੋੜਨੀਆਂ ਪੈਂਦੀਆਂ। ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮਹਾਰਾਜ ਨੇ ਖਾਲਸਾ ਪੰਥ ਦੀ ਵੱਖੋ ਵੱਖਰੇ ਰੂਪਾਂ ਦੇ ਵਿੱਚ ਨੀਹਾਂ ਰੱਖੀਆਂ ਤੇ 10ਵੇਂ ਪਾਤਸ਼ਾਹ ਨੇ ਉਹਨੂੰ ਸੰਕਾਰ ਕਿਲੇ ਦਾ ਰੂਪ ਦਿੱਤਾ।
ਤੇ ਉਸ ਕਿਲੇ ਦੀ ਤੁਸੀਂ ਤਾਕਤ ਦੇਖੋ। 1699 ਦੀ ਵਿਸਾਖੀ ਦੇ ਵਿੱਚ ਮਹਾਰਾਜ ਖੰਡੇ ਬਾਟੇ ਦਾ ਬਾਟਾ ਤਿਆਰ ਕਰਦੇ ਹਨ, ਅੰਮ੍ਰਿਤ ਛਕਾਉਂਦੇ ਹਨ, ਤੇ 1709 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਸਥਾਪਿਤ ਕਰ ਦਿੰਦਾ 10 ਸਾਲਾਂ ਦੇ ਵਿੱਚ 1469 ਦੇ ਵਿੱਚ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ। ਉਹ ਤੋਂ 1699 ਕਰੀਬ 150 ਸਾਲ ਗੁਰੂ ਮਹਾਰਾਜ ਸਮਾਜ ਨੂੰ ਸੇਧ ਦਿੰਦੇ। ਫਿਰ ਜਦੋਂ ਤੁਸੀਂ ਆਪਣੇ ਰਾਜ ਦੀ ਗੱਲ ਕਰਦੇ ਆ, ਆਪਣੇ ਸਮਾਜ ਦੀ ਤੇ ਰਾਜ ਦੀ ਗੱਲ ਕਰਦੇ, ਜਿਹੜਾ ਉਦੋਂ ਦਾ ਮੌਜੂਦਾ ਹੁਕਮਰਾਨ ਹੁੰਦਾ ਉਹਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਗਵਾਰਾ ਨਹੀਂ ਹੁੰਦੀ। ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਆਪਣੇ ਰਾਜ ਦਾ ਨਾਅਰਾ ਬੁਲੰਦ ਕਰਦੇ ਹੋ। ਹੁਕਮਰਾਨ ਇਹ ਚਾਹੁੰਦਾ ਹੈ ਕਿ ਜਿਹੜਾ ਮੇਰੀ ਰਾਜ ਨੂੰ ਚੈਲੰਜ ਕਰੇ ਉਹਦੀ ਮੈਂ ਖੁਰਾ ਖੋਜ ਮਿਟਾ ਦੇਵਾਂ, ਉਹਦੀਆਂ ਪੁਸ਼ਤਾਂ ਮੈਂ ਨਾਸ਼ ਕਰ ਦੇਵਾਂ। ਇਹ ਆਪਾਂ ਦੇਖਦੇ ਇਤਿਹਾਸ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ 'ਚ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਦੇ ਵਿੱਚ ਸ਼ਹੀਦੀ। ਇਹ ਕੀ ਦਰਸਾਉਂਦੀ ਹੈ? ਇਹ ਦੱਸਣਾ ਚਾਹੁੰਦੀ ਹੈ ਕਿ ਜਿਹੜਾ ਸਾਡੇ ਰਾਜ ਨੂੰ ਚੈਲੰਜ ਕਰੂਗਾ ਉਹਦਾ ਇਹ ਹਾਲ ਹੋਵੇਗਾ। ਉਹ ਤੋਂ ਅੱਗੇ ਚੱਲੀਏ, ਬਾਬਾ ਬੰਦਾ ਸਿੰਘ ਬਹਾਦਰ 1709 ਦੇ ਵਿੱਚ ਰਾਜ ਕਾਇਮ ਕਰਦਾ। 1715 1716 ਦੇ ਵਿੱਚ ਉਹਨੂੰ ਫੜ ਲਿਆ ਜਾਂਦਾ, ਗੁਰਦਾਸ ਨੰਗਲ ਦੀ ਗੜੀ ਤੋਂ ਦਿੱਲੀ ਲੈ ਕੇ ਜਾਇਆ ਜਾਂਦਾ ਇੱਕ ਪਿੰਜਰੇ ਦੇ ਰੂਪ ਵਿੱਚ। ਸਾਰਾ ਪੰਜਾਬ ਦਿਖਾਉਂਦੇ ਆ ਵੀ ਤੁਹਾਡਾ ਇਹ ਰਾਜਾ ਸੀ, ਅਸੀਂ ਨੂੰ ਇਦਾਂ ਕਰਨ ਲੱਗੇ। ਉਹਨੂੰ ਕੁਤਬ ਮੀਨਾਰ ਦੇ ਕੋਲ ਲਿਜਾ ਕੇ ਉੱਤੇ ਤਸ਼ੱਦਦ ਕੀਤਾ ਜਾਂਦਾ। ਉਹਦਾ ਛੋਟਾ ਸੁਪੁੱਤਰ ਅਜੇ ਸਿੰਘ ਜੋ ਬਹੁਤ ਹੀ ਹਲਕੀ ਉਮਰ ਦਾ ਹੈ, ਉਹਦਾ ਜਿਉਂਦੇ ਦਾ ਦਿਲ ਕੱਢ ਕੇ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ। ਇਹ ਦੱਸਣ ਲਈ ਵੀ ਤੁਸੀਂ ਸਾਡੇ ਰਾਜ ਨੂੰ ਚੈਲੰਜ ਕੀਤਾ, ਜਦੋਂ ਅਸੀਂ ਕਰਾਂਗੇ ਤਾਂ ਅਸੀਂ ਇਵੇਂ ਕਰਾਂਗੇ, ਇੱਕ ਐਗਜ਼ਾਮਪਲ ਬਣਾਉਣ ਲਈ। ਉਸ ਤੋਂ ਬਾਅਦ ਖਾਲਸਾ ਜੰਗਲਾਂ ਦੇ ਵਿੱਚ ਜਾ ਕੇ ਲੜਾਈਆਂ ਲੜਦਾ। ਵੱਡਾ ਘੱਲੂਘਾਰਾ ਹੁੰਦਾ, ਛੋਟਾ ਘੱਲੂਘਾਰਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖ ਰਾਜ ਸਥਾਪਿਤ ਹੋ ਜਾਂਦਾ। ਜਦੋਂ ਅੰਗਰੇਜ਼ ਸਿੱਖ ਰਾਜ ਦੀ ਮੁਕਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਇਹ ਯਕੀਨੀ ਬਣਾਉਂਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਪੁਸ਼ਤ ਪਨਾਹੀ ਰਹਿ ਨਾ ਜਾਵੇ। ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਤੁਹਾਨੂੰ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਨਹੀਂ ਮਿਲੂਗਾ। ਜੇ ਅੱਜ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਇਹ ਗੱਲ ਕੋਈ ਮਾਮੂਲੀ ਜਾਂ ਆਮ ਗੱਲ ਨਹੀਂ। ਇਹਦੇ ਵਿੱਚ ਆਪਾਂ ਭਾਰਤ ਸਰਕਾਰ ਨੂੰ ਚੈਲੰਜ ਦੇ ਰਹੇ ਹਾਂ। ਉਹਨੂੰ ਆਪਾਂ ਇਹ ਕਹਿ ਰਹੇ ਹਾਂ ਵੀ ਅਸੀਂ ਤੇਰਾ ਰਾਜ ਸਾਨੂੰ ਮਨਜ਼ੂਰ ਨਹੀਂ, ਅਸੀਂ ਆਪਣਾ ਰਾਜ ਕਾਇਮ ਕਰਨਾ। ਤੇ ਉਹਨਾਂ ਨੇ ਆਪਣੇ ਨਾਲ ਘੱਟ ਨਹੀਂ ਗੁਜ਼ਾਰਨੀ ਤੇ ਨਾ ਹੀ ਉਹਨਾਂ ਨੇ ਗੁਜ਼ਾਰੀ। ਇਹ ਗੱਲ ਉਦੋਂ ਚੱਲਦੀ ਜਦੋਂ ਜੂਨ 1984 ਦਾ ਸਾਕਾ ਹੁੰਦਾ। ਉਦੋਂ ਇੱਕ ਸਿੱਖ ਕੌਮ ਨੂੰ ਇਹ ਦੱਸਣਾ ਚਾਹੁੰਦੇ, ਸੁਨੇਹਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦੇ ਵੀ ਅਸੀਂ ਤੁਹਾਡਾ ਨਾਲ ਹੱਲ ਕਰਾਂਗੇ। ਤੁਹਾਡਾ ਇਕੱਲਾ ਦਰਬਾਰ ਸਾਹਿਬ ਨਹੀਂ, ਤੁਹਾਡੇ 35 ਗੁਰਦੁਆਰਾ ਸਾਹਿਬਾਂ ਨੂੰ ਵੀ ਇਹ ਨੁਕਸਾਨ ਪਹੁੰਚਾਉਂਦੇ, ਇਕੱਲਾ ਹਮਲਾ ਕਰਦੇ। ਉਸ ਤੋਂ ਬਾਅਦ ਜੋ ਸਿੰਘ ਲੜਾਈ ਲੜਦੇ ਇਸ ਜ਼ਾਲਮ ਸਰਕਾਰ ਦੇ ਨਾਲ, ਉਹਨਾਂ ਦੇ ਝੂਠੇ ਮੁਕਾਬਲੇ, ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਮਾਤਾਵਾਂ, ਉਹਨਾਂ ਦੇ ਛੋਟੇ ਛੋਟੇ ਬੱਚੇ, ਸਾਰਿਆਂ ਨੂੰ ਹੀ ਮੌਤ ਦੇ ਘਾਟ ਉਤਾਰਿਆ ਜਾਂਦਾ। ਸੋ ਮੇਰੇ ਕਹਿਣ ਦਾ ਭਾਵ ਇਹ ਵੀ ਖਾਲਿਸਤਾਨ ਦੀ ਲੜਾਈ ਇਹ ਨਾਰਿਆਂ ਦੀ ਲੜਾਈ ਨਹੀਂ। ਨਾਰੇ ਲਾਉਣੇ ਬਹੁਤ ਜ਼ਰੂਰੀ ਹਨ, ਪਰ ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ, ਜਿਹੜਾ ਆਪਣੇ ਮੋਹਰੇ ਹਨ ਜਿਨ੍ਹਾਂ ਨਾਲ ਆਪਣਾ ਮੱਥਾ, ਉਹਨਾਂ ਨੇ ਆਪਣੇ ਨਾਲ ਘੱਟ ਨਹੀਂ ਗੁਜ਼ਾਰਨੀ। ਅੱਜ ਆਪਾਂ 7 ਸਮੁੰਦਰ ਪਾਰ ਇੱਥੇ ਬੈਠੇ ਹੋਏ ਹਾਂ, ਪਰ ਉਹ ਆਪਣਾ ਇੱਥੇ ਪਿੱਛਾ ਕਰ ਰਹੇ ਹਨ। ਆਪਾਂ ਦੇਖ ਲਿਆ ਉਹਨਾਂ ਨੇ ਕੈਨੇਡਾ ਦੇ ਵਿੱਚ ਕੀ ਕੀਤਾ, ਭਾਈ ਹਰਦੀਪ ਸਿੰਘ ਨਿੱਜਰ ਨਾਲ। ਉਹਨਾਂ ਇੰਗਲੈਂਡ ਵਿੱਚ ਭਾਈ ਖੰਡੇ ਨਾਲ ਕੀ ਕੀਤਾ। ਇੱਥੇ ਨਿਊਯਾਰਕ ਦੇ ਵਿੱਚ, ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਦੇ ਵਿੱਚ ਆਪਾਂ ਜਿਹੜੇ ਵੀ ਗੁਰਸਿੱਖ ਖਾਲਿਸਤਾਨ ਦੀ ਗੱਲ ਕਰਦੇ ਹਨ, ਉਹਨਾਂ ਨੂੰ ਉਹ ਮਾਰਨ ਦੀ ਤੱਕ ਜਾਂਦੇ ਹਨ, ਉਹਨਾਂ ਨੇ ਮਾਰਨੇ ਹਨ। ਪਰ ਹੁਣ ਆਪਾਂ ਇੱਥੇ ਆ ਕੇ ਆਪਣੇ ਕਰਨ ਦਾ ਕੀ ਕੰਮ ਹੈ? ਸਭ ਤੋਂ ਵੱਡੀ ਗੱਲ ਸੋਚਣ ਦੀ ਇਹ ਗੱਲ ਹੈ, ਜਦੋਂ ਕੋਈ ਦੇਸ਼ ਬਣਦਾ ਹੈ, ਜਦੋਂ ਕੋਈ ਆਪਾਂ ਕੰਮ ਕਾਰ ਕਰਦੇ ਹਨ, ਇਹ ਇੱਕ ਬੰਦੇ ਦਾ ਕਰਨ ਦਾ ਕੰਮ ਨਹੀਂ। ਇਹ ਜਦ ਤੱਕ ਲੋਕ ਲਹਿਰ ਨਹੀਂ ਬਣਦੀ, ਆਪਾਂ ਕੱਲੇ ਖਾਲਿਸਤਾਨ ਦੇ ਸਿਪਾਹੀ ਨਹੀਂ ਬਣਦੇ, ਆਪਾਂ ਆਪਣੀ ਕੌਮ ਲਈ, ਆਪਣੇ ਦੇਸ਼ ਲਈ ਲੜਨ ਦਾ ਜਜ਼ਬਾ ਨਹੀਂ ਪੈਦਾ ਕਰਦੇ, ਇਹ ਗੱਲ ਸਿਰੇ ਨਹੀਂ ਚੜ੍ਹਨੀ।
ਬਾਕੀ ਹੈ ਗੁਰੂ ਪਾਤਸ਼ਾਹ ਦੇ ਹੱਥ ਵਾ ਸਭ ਕੁਝ। ਗੁਰੂ ਪਾਤਸ਼ਾਹ ਨੇ ਆਪਾਂ ਨੂੰ ਜੋ ਕਿਸੇ ਨੂੰ ਥਾਪੜੇ ਦੇਣੇ ਹਨ, ਆਪਣੇ ਚੋਂ ਹੀ ਭਾਈ ਬਚਿੱਤਰ ਸਿੰਘ ਬਣਨੇ ਹਨ, ਆਪਣੇ ਚੋਂ ਹੀ ਭਾਈ ਤਾਰੂ ਸਿੰਘ ਬਣਨੇ ਹਨ, ਆਪਣੇ ਚੋਂ ਹੀ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਬਣਨੇ ਹਨ। ਆਪਾਂ ਨੂੰ ਗੁਰੂ ਮਹਾਰਾਜ ਮੋਰੇ ਅਰਦਾਸ ਬੇਨਤੀਆਂ ਕਰਨ ਦੀ ਲੋੜ ਹੈ। ਮਹਾਰਾਜ ਸਾਨੂੰ ਉਦਮ ਉਤਸ਼ਾਹ ਬਖਸ਼ੋ, ਅਸੀਂ ਵੀ ਇਸ ਧਰਮ ਯੁੱਧ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾ ਸਕੀਏ। ਬੰਦੇ ਦੇ ਵੱਸ ਕੁਛ ਨਹੀਂ, ਮਹਾਰਾਜ ਨੇ ਹੀ ਜਦੋਂ ਆਪਣੀਆਂ ਅਰਦਾਸਾਂ ਸੁਣ ਕੇ ਆਪਾਂ ਨੂੰ ਇਸ ਯੋਗਾ ਕਰਨਾ, ਤੇ ਇਸ ਦੀ ਉਦਾਹਰਨ ਆਪਾਂ ਨੂੰ ਇਤਿਹਾਸ ਵਿੱਚ ਬੇਅੰਤ ਮਿਲਦੀਆਂ ਹਨ। ਦੂਸਰੀ ਗੱਲ, ਕਈ ਵਾਰ ਆਪਾਂ ਵੈਲੀ ਅਤੇ ਜੰਗਜੂ ਦੇ ਵਿੱਚ ਡਿਫਰੈਂਸ ਕਰਨਾ ਜਾਂ ਉਹਦਾ ਨਖੇੜਾ ਕਰਨਾ ਆਪਣੇ ਲਈ ਔਖਾ ਹੋ ਜਾਂਦਾ। ਜਿਹੜੇ ਵੈਲੀ ਹਨ, ਵੈਲੀਆਂ ਨੂੰ ਸਰਕਾਰਾਂ ਨੂੰ ਕਾਬੂ ਕਰਨਾ ਬਹੁਤ ਸੌਖਾ, ਪਰ ਜਿਹੜਾ ਜੰਗਜੂ ਹੈ ਉਹ ਤੋਂ ਸਰਕਾਰ ਡਰਦੀ। ਆਪਾਂ ਜੰਗਜੂ ਤਾਂ ਹੀ ਬਣਾਂਗੇ ਜੇ ਆਪਾਂ ਗੁਰੂ ਦੀ ਸਿੱਖਿਆ, ਗੁਰੂ ਦੇ ਅਸੂਲ ਧਾਰਨ ਕਰਾਂਗੇ। ਜੇ ਗੁਰੂ ਆਪਣੇ ਅੰਗ ਸੰਗ ਹੈ ਫਿਰ ਆਪਾਂ ਨੂੰ ਕੋਈ ਡਲਾ ਨਹੀਂ ਸਕਦਾ, ਪਰ ਆਪਾਂ ਨੂੰ ਫਿਰ ਅਰਦਾਸਾਂ ਬੇਨਤੀਆਂ ਕਰਨ ਦੀ ਹੀ ਲੋੜ। ਆਪਾਂ ਜਿਹੜਾ ਕਾਰ ਕਰਦੇ ਹਾਂ ਇਹ ਸੋਚੀਏ, ਇਹ ਜਿਹੜਾ ਮੈਂ ਕੰਮ ਕਰ ਰਿਹਾ ਹਾਂ, ਚਾਹੇ ਮੈਂ ਆਪਣੇ ਕਿੱਤੇ ਦੇ ਹਾਂ, ਚਾਹੇ ਮੈਂ ਸਮਾਜ ਵਿੱਚ ਵਿਚਰ ਰਿਹਾ ਹਾਂ, ਚਾਹੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਹਾਂ, ਕੀ ਮੈਨੂੰ ਇਹ ਕਰਦਾ ਹੋਇਆ ਦੇਖ ਕੇ ਮੇਰਾ ਗੁਰੂ ਪਾਤਸ਼ਾਹ ਖੁਸ਼ ਹੋਵੇਗਾ? ਕੀ ਇਹਦੇ ਨਾਲ ਮੈਂ ਆਪਣੀ ਆਜ਼ਾਦੀ ਦੀ ਲੜਾਈ ਵਾਲੇ ਪਾਸੇ ਨੂੰ ਸਿੱਧਾ ਹੋ ਕੇ ਉਧਰ ਵੱਲ ਤੁਰ ਰਿਹਾ ਕਿ ਮੈਂ ਪਿਛਲਖੁਰੀ ਤੁਰ ਰਿਹਾ? ਜੇ ਆਪਾਂ ਦੋ ਗੱਲਾਂ ਇਹ ਨਿਬੇੜ ਲਈਏ, ਆਪਣੇ ਬਹੁਤ ਸਾਰੇ ਜੋ ਵਿਖੜੇ ਪੈੜੇ ਹਨ ਸਿੱਧੇ ਹੋ ਜਾਣਗੇ। ਦੂਸਰੀ ਗੱਲ, ਵੱਖੋ ਵੱਖਰੇ ਰਾਹ ਹਨ ਆਜ਼ਾਦੀ ਲੈਣ ਦੇ, ਬਹੁਤ ਵੱਖੋ ਵੱਖਰੇ। ਆਪਾਂ ਇਤਿਹਾਸ ਵਿੱਚ ਵੀ ਦੇਖਿਆ, ਭਾਈ ਕਨ੍ਹਈਆ ਜੀ ਤੋਂ ਲੈ ਕੇ ਉਹ ਪਾਣੀ ਦੀਆਂ ਮਸ਼ਕਾਂ ਲੈ ਕੇ ਪਾਣੀ ਪਿਲਾਉਂਦੇ ਹਨ। ਭਾਈ ਜੀਵਨ ਸਿੰਘ ਹੁਣੀ ਜਿਹੜੇ ਪੰਜ ਸਿੰਘ ਹਨ, ਪੰਜ ਪਿਆਰੇ ਹਨ, ਉਹ ਖੰਡਿਆਂ ਨੇਜਿਆਂ ਨਾਲ ਲੜਾਈਆਂ ਕਰਦੇ ਹਨ। ਗੁਰੂ ਪਾਤਸ਼ਾਹ ਨੂੰ ਦੋਹੇ ਹੀ ਮਨਜ਼ੂਰ ਹਨ। ਸੋ ਆਪਣੇ ਵਿੱਚੋਂ ਵੀ ਆਪਾਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਵੀ ਆਜ਼ਾਦੀ ਦੀ ਗੱਲ ਕਰਦਾ ਹੈ ਆਪਾਂ ਉਹਦੇ ਨਾਲ ਖੜੋਣਾ ਹੈ, ਉਹਦੀ ਗੱਲ ਨਹੀਂ ਕੱਟਣੀ। ਜੇ ਆਪਾਂ ਉਹ ਤੋਂ ਵੱਧ ਕਰ ਸਕਦੇ ਹਾਂ ਆਪਾਂ ਉਹ ਤੋਂ ਵੱਧ ਕਰੀਏ, ਪਰ ਜ਼ਰੂਰ ਆਪਾਂ ਕੋਈ ਨਾ ਕੋਈ ਪ੍ਰੋਜੈਕਟ ਲਈਏ। ਅੱਜ ਇੱਥੇ ਅਹਿਦ ਕਰਕੇ ਜਾਈਏ ਵੀ ਮੈਂ ਜਦੋਂ ਅਗਲੇ ਸਾਲ ਇੱਥੇ ਗੁਰਦੁਆਰਾ ਸਾਹਿਬ ਸਟਾਕਟਨ ਆਉਣਾ ਨਗਰ ਕੀਰਤਨ ਤੇ, ਮੈਂ ਗੁਰੂ ਪਾਤਸ਼ਾਹ ਨੂੰ ਇਹ ਗਿਆ ਹਾਂ, ਮੇਰਾ ਇਸ ਖਾਲਸਤਾਨ ਦੀ ਜੰਗੇ ਲੜਾਈ ਲਈ ਮੇਰਾ ਕੀ ਯੋਗਦਾਨ ਰਿਹਾ ਪਿਛਲੇ ਸਾਲ ਦਾ। ਆਪਾਂ ਮਹਾਰਾਜ ਮੋਰੇ ਆਪਣਾ ਹਿਸਾਬ ਦਈਏ, ਆਪਾਂ ਮਹਾਰਾਜ ਤੋਂ ਹੋਰ ਆਸ਼ੀਰਵਾਦ ਲਈਏ ਤੇ ਬੇਨਤੀ ਕਰੀਏ, ਮਹਾਰਾਜ ਅਗਲੇ ਸਾਲ ਲਈ ਮੈਨੂੰ ਹੋਰ ਤਾਕਤ ਬਖਸ਼, ਮੈਨੂੰ ਹੋਰ ਉਦਮ ਬਖਸ਼, ਮੈਂ ਹੋਰ ਵੱਧ ਚੜ ਕੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਜਿਸ ਤਰ੍ਹਾਂ ਵੀ ਬਣ ਸਕਦਾ ਹੋਵੇ ਉਹ ਪਾਵਾਂ। ਸੋ ਇਹੋ ਬੇਨਤੀਆਂ ਆਪਦੇ ਚਰਨਾਂ ਵਿੱਚ ਕਰਨੀਆਂ ਸਨ। ਬੋਲਦਿਆਂ ਵੱਧ ਘੱਟ ਗੱਲ ਕਹੀ ਗਈ ਹੋਵੇ, ਬਖਸ਼ ਲੈਣਾ, ਮਾਫੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।